नाज़िन मुल्क के विच एक बारी फिर मुफाहमत की जिहड़ी है वो गूंज शुरू हो गई है और अज पार्लीमेंट के विच सानूं जिहड़ा वज़ीर आज़म पाकिस्तान ने उन्होंने एक मुफाहमत की किरदार जिहड़ा वो सानूं नज़र आया। उठे उन्होंने अपोजिशन लीडर के नाल मुलाकात की थी, जिन्हें PTI के चेयरमैन ने उन्होंने नाल मुलाकात की थी, असद कैसर साहब नाल उत्थे मुलाकात की थी, कुछ मुशावरत भी हुई मामलात पे और ये नाल जिहड़े राणा सनाउल्लाह साहब ने उन्होंने भी अज दस्सिया कि जी जिहड़ा अपोजिशन का वफद है वो मुलाकात हुई और वज़ीर आज़म का जिहड़ा पैगाम भी उन्होंने दिता कि मिसाके इस्तेहकाम पाकिस्तान जो वो सानूं करने की जरूरत है। स्टूडेंट साहब ये मिसाके जमहूरीयत तो बाद उन मिसाके इस्तेहकाम पाकिस्तान की देखो गल पता की गई है कि मियाँ साहब जड़े ने ना मियाँ शहबाज शरीफ साहब कुछ ਕੰਮਾਂ ਦੇ ਵਿੱਚ ਤੇ ਉਹਨਾਂ ਨੂੰ ਦਾਤ ਦੇਣੀ ਚਾਹੀਦੀ ਹੈ। ਠੀਕ ਹੈ ਨਾ ਜੀ। ਇੱਕ ਤੇ ਉਹਨਾਂ ਦੀ ਪਰਸਨੈਲਿਟੀ ਜਿਹੜੀ ਹੈ ਉਹ ਸ਼ਖਸੀਅਤ ਜਿਹੜੀ ਉਹ ਬੜੀ ਫਲੈਕਸੀਬਲ ਹੈਗੀ। ਉਹ ਚੀਜ਼ਾਂ ਨੂੰ ਉਹ ਜ਼ਿੱਦ ਦੇ ਵਿੱਚ ਜਾਂ ਉਸ ਤਰ੍ਹਾਂ ਦਾ ਇਸ਼ੂ ਨਹੀਂ ਬਣਾਉਂਦੇ। ਉਹ ਦੇਖੋ ਤੁਸੀਂ ਉਹ ਚਲੇ ਵੀ ਗਏ ਨੇ ਖੁਦ ਉੱਠ ਕੇ ਉਹ ਬਾਬਾ ਚਕਜ਼ਈ ਦੇ ਸਾਹਿਬ ਦੇ ਕੋਲ ਤੇ ਉਹਨਾਂ ਦੇ ਨਾਲ ਔਰ ਉਹ ਪੁਰਾਣੇ ਜਾਣਦੇ ਨੇ ਇੱਕ ਦੂਸਰੇ ਨੂੰ, ਭੇਤੀ ਨੇ ਇੱਕ ਦੂਸਰੇ ਦੇ। ਉਹ ਜਿਹੜੇ ਅਚਕਜ਼ਈ ਸਾਹਿਬ ਨੇ ਤੇ ਉਹ ਵੀ ਪੂਰੇ ਗੁਰੂ ਕੰਢਾਲ ਹੈਗੇ ਨੇ। ਆਹ ਵਜ਼ੀਰ ਆਜ਼ਮ ਨੇ ਪਿਛਲੇ ਦਿਨ ਕਿਹਾ ਵੀ ਸੀ ਨਾ ਕਿ ਮੈਂ ਜਦੋਂ ਉੱਥੇ ਜਾਣਾ ਇਹਨਾਂ ਕੋਲ ਠਹਿਰ ਤੇ ਇਹਨਾਂ ਦੇ ਕੋਲ ਠਹਿਰਦੇ ਸਨ ਤੇ ਇੱਕੋ ਹੀ ਕੁਛ ਮੱਝਾਂ ਦੀਆਂ ਭੈਣਾਂ ਹੁੰਦੀਆਂ ਨੇ ਤੇ ਇਹ ਜਿਹੜੀ ਉਹਨਾਂ ਨੇ ਵੀ ਸਾਰੀ ਜ਼ਿੰਦਗੀ ਪਾਰਲੀਮੈਂਟ 'ਚ ਗੁਜ਼ਾਰੀ ਹੈ। ਅਪੋਜੀਸ਼ਨ ਲੀਡਰ ਸਾਹਿਬ ਨੇ ਤੇ ਜੇ ਹਰਾਮ ਹੈ ਜੇ ਉਹਨਾਂ ਨੇ ਆਪਣੇ ਇਲਾਕੇ ਦੇ ਗਰੀਬ ਲੋਕਾਂ ਵਾਸਤੇ ਕੋਈ ਤਰੱਕੀਆਤੀ ਕੰਮ ਕੀਤੇ ਹੋਣ। ਕੋਈ ਕੰਮ ਨਹੀਂ ਨਾ ਤੁਸੀਂ ਦੇਖ ਲਓ ਚਮਨ ਤੇ ਜਿਸ ਏਰੀਆ ਦੇ ਵਿੱਚੋਂ ਪਸ਼ੀਨ ਦੇ ਵਿੱਚੋਂ ਆਏ ਨੂੰ ਅੱਜ ਵੀ ਪਸੰਦ ਹੈ। 70 ਸਾਲ ਪਹਿਲੇ ਵੀ ਪਸੰਦ ਸੀ। ਬਜਟ ਮਿਲਦਾ ਉਹਨਾਂ ਨੂੰ, ਬਜਟ ਵੀ ਮਿਲਦਾ ਹੈ, ਕਿਉਂ ਨਹੀਂ ਮਿਲਦਾ। 300 ਅਰਬ ਰੁਪਇਆ ਬਲੋਚਿਸਤਾਨ ਦੀ ਸੂਬਾਈ ਗੌਰਮੈਂਟ ਦਾ ਬਜਟ ਹੈ। ਠੀਕ ਹੈ। ਤੇ ਉਹਨਾਂ ਦੇ ਕੋਲੋਂ ਫੈਡਰੇਸ਼ਨ ਨੇ ਕੋਈ ਫालतू ਪੈਸੇ ਵੀ ਨਹੀਂ ਲਏ। ਠੀਕ ਹੈ। ਬਜਟ ਤੋਂ ਹੀ ਰਿਹਾ। ਚਮਨ ਗਵਾਦਰ ਸ਼ਾਹਰਾ ਵੀ ਉੱਥੇ ਬਣ ਰਹੀ ਹੈ 100 ਤੇ ਕੁਛ ਅਰਬ ਰੁਪਏ ਦੀ। ਉਹ ਵਫਾਕ ਬਣਾਏਗਾ। ਪੰਜਾਬ ਦੇ ਪੈਸੇ ਨੇ ਉਹਦੇ 'ਚ। ਪੰਜਾਬ ਨੇ ਜਿਹੜਾ 700 ਅਰਬ ਜਾਂ 500 ਅਰਬ ਜਾਂ 600 ਅਰਬ ਰੁਪਇਆ ਦਿੱਤਾ ਹੈ, ਸਿੰਧ ਨੇ ਦਿੱਤਾ ਹੈ 100 ਅਰਬ ਔਰ KP ਨੇ ਦਿੱਤਾ ਹੈ 100 ਅਰਬ ਤੇ ਉੱਥੇ ਲੱਗ ਗਿਆ। ਠੀਕ ਹੈ। ਉਸ ਤੋਂ ਬਾਅਦ ਕੋਸਟਲ ਹਾਈਵੇ ਬਣ ਰਹੀ ਹੈ, ਕਰਾਚੀ ਤੱਕ ਜਾਣੀ ਹੈ। ਗਵਾਦਰ ਦੇ ਨਾਲ ਸਾਰਾ ਪਸਨੀ ਤੋਂ ਚੱਲਦੇ ਤੇ ਅੱਗੇ ਤੱਕ ਪਹੁੰਚਣੀ। ਉਹਦੇ ਤੇ ਵੀ ਪੈਸੇ, ਸਿੰਧ ਦਾ ਪੈਸਾ ਵੀ ਵਾਪਸ ਹੋ ਗਿਆ ਤੇ ਬਲੋਚਿਸਤਾਨ 'ਚ ਮਜ਼ੀਦ ਲੱਗ ਗਿਆ ਤੇ ਵਫਾਕ ਫੇਰ ਵੀ ਭੈੜਾ ਹੈ। ਤੇ KP ਦੇ ਵਿੱਚ ਟੈਰਰਿਜ਼ਮ ਦੀ ਵੱਧ 'ਚ ਵੀ ਮਿਲ ਰਹੇ ਨੇ ਉਹਨਾਂ ਨੂੰ। ਫਾਟਾ ਪਾਟਾ ਜਿਹੜਾ ਅੱਜ ਇਸ਼ੂ ਹੋਇਆ, ਟੈਕਸੇਸ਼ਨ ਦੀ ਰਿਆਇਤ ਵੀ ਮਿਲ ਰਹੀ ਹੈ ਔਰ ਉਹਦੀ ਵੀ ਨਜਾਇਜ਼ ਫਾਇਦਾ ਚੁੱਕ ਰਹੇ ਨੇ। ਗੰਦਮ ਵੀ ਸਸਤੀ ਲੈਣ ਤੇ ਜ਼ਿੱਦ ਹੋ ਰਹੀ ਹੈ। ਉੱਥੇ ਜਿਹੜਾ ਨਾ ਟੈਕਸ 'ਚ ਛੂਟ ਵੀ ਲੈ ਰਹੇ ਨੇ, ਕਰ ਫਿਰ ਵੀ ਕੁਛ ਨਹੀਂ ਰਹੇ। ਠੀਕ ਹੈ। ਪਾਟਾ ਤੇ ਇਹਦਾ ਮਤਲਬ ਹੈ ਇਕੱਠੇ ਹੋ ਰਹੇ ਨੇ। ਫਿਰ ਨਹੀਂ, ਇਕੱਠੇ ਤੇ ਹੋ ਚੁੱਕੇ ਨੇ ਨਾ। ਦੇਖੋ ਜਿਹੜੇ ਹੁਣ ਉਹ ਰਾਇਤ ਦੀ ਗੱਲ ਹੈ ਨਾ। ਪਾਟਾ ਇਹ ਜਿਸਲੇ ਅੰਗਰੇਜ਼ ਨੇ ਇਸ ਏਰੀਏ ਨੂੰ, ਜਿਹਨੂੰ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਕਹਿੰਦੇ ਸਨ, ਇਹਦੇ 3 ਟੀਅਰਸ ਬਣਾਏ ਸਨ। ਇਹ 3 ਟੀਅਰਸ ਕੀ ਸਨ? ਇੱਕ ਸੀ ਫਾਟਾ, ਫੈਡਰਲੀ ਐਡਮਿਨਿਸਟ੍ਰੇਟਿਵ ਏਰੀਆ ਜਿਹਨੂੰ ਬਰਾਹ ਰਾਸਤ ਵਫਾਕ ਕੰਟਰੋਲ ਕਰਦਾ ਹੁੰਦਾ ਸੀ। ਇੱਕ ਸੀ ਪਾਟਾ, ਉਹ ਸੀ ਪ੍ਰੋਵਿੰਸ਼ੀਅਲੀ ਐਡਮਿਨਿਸਟ੍ਰੇਟਡ ਏਰੀਆ, ਯਾਨੀ ਉਹ ਕਬਾਇਲੀ ਇਲਾਕਾ ਸੀ ਲੇਕਿਨ ਉਹਨੂੰ ਸੂਬਾ ਕੰਟਰੋਲ ਕਰਦਾ ਸੀ। ਠੀਕ ਹੈ। ਔਰ ਉਹਦੇ ਨਾਲ ਸੀ ਤੀਸਰੀ ਟੀਅਰ ਸੀ ਜਿਹਨੂੰ ਕਹਿੰਦੇ ਸਨ ਸੈਟਲਡ ਏਰੀਆ। ਸੈਟਲਡ ਏਰੀਆ ਉਹ ਸਨ ਜਿਹੜੇ ਸੂਬਾਈ ਹਕੂਮਤ ਦੇ ਜਾਂ ਮੇਨ ਸਟਰੀਮ ਕੌਂਸਟੀਟਿਊਸ਼ਨ ਔਰ ਜਿਹੜਾ ਲਾਅ ਆਫ ਦੀ ਨੇਸ਼ਨ, ਲਾਅ ਆਫ ਦੀ ਉਹਦੇ ਮੁਤਾਬਕ ਹੁੰਦਾ ਸੀ। ਉਹ ਜਿਹੜੇ ਜਿੰਨੇ ਵੀ KP ਦੇ ਸਿਟੀਜ਼ ਸਨ, ਮਤਲਬ ਪਿਸ਼ਾਵਰ, ਮਰਦਾਨ ਸਿਟੀ ਔਰ ਐਬਟਾਬਾਦ, ਸਾਰਾ ਏਰੀਆ ਜਿਹੜਾ ਹੈ ਇਹ ਸੈਟਲਡ ਏਰੀਆ ਸੀ ਤੇ ਇਸ ਵਜ੍ਹਾ ਦੇ ਨਾਲ ਉਹਨੂੰ ਕਿਹਾ ਗਿਆ ਸੀ। ਔਰ ਸਾਡੇ ਜਿਹੜੇ ਪਾਲਿਸੀ ਸਾਜ਼ ਸਨ ਜਿਨ੍ਹਾਂ 'ਚ ਮੀਆਂ ਨਵਾਜ਼ ਸ਼ਰੀਫ ਸਾਹਿਬ ਔਰ ਆਸਫ ਅਲੀ ਜ਼ਰਦਾਰੀ ਸਾਹਿਬ ਸੀ, ਜਿਸ ਵੇਲੇ ਇਹਦੇ ਨਾਮ ਰੱਖਣ ਦੀ ਵਾਰੀ ਆਈ ਸੀ, ਇਹਨਾਂ ਨੇ ਕਿਸੇ ਨੇ ਇਸ ਚੀਜ਼ ਦੇ ਉੱਤੇ ਗੌਰ ਨਹੀਂ ਕੀਤਾ ਕਿ ਇਹ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, ਨਾਰਥ ਤੇ ਪਖਤੂਨ ਲੈਂਡ, ਇਹ ਪਖਤੂਨ ਦਾ ਜਾਂ ਪਸ਼ਤੋ ਸਪੀਕਿੰਗ ਦਾ ਪੂਰਾ ਇਲਾਕਾ ਨਹੀਂ ਹੈਗਾ। ਇਹ ਐਡੇ ਵੱਡੇ ਦਾਨਿਸ਼ਵਰ ਸਨ, ਐਡੇ ਵੱਡੇ ਹਿਸਟੋਰੀਅਨ ਸਨ ਤੇ ਉਧਰੋਂ ਸੀ ਇੱਕ ਮਹਿਤਾਬ ਖਾਨ ਅਬਾਸੀ ਜਿਹਨੂੰ ਹਰੀਪੁਰ ਦੇ ਵਿੱਚੋਂ ਜਾਂ ਐਬਟਾਬਾਦ ਵਿੱਚੋਂ ਗਏ ਸਨ ਤੇ ਹਿੰਦਕੋ ਦੇ ਤੌਰ ਤੇ ਉਹ ਵੀ ਕਿੱਡੇ ਕੁ ਵੱਡੇ ਆਲਮ ਸਨ, ਕਿੱਡੇ ਕੁ ਵੱਡੇ ਤਾਰੀਖਦਾਨ ਸਨ, ਉਹ ਵੀ ਤੁਹਾਡੇ ਸਾਹਮਣੇ ਹੀ ਨੇ।
ਕਿ ਉਹਨਾਂ ਨੂੰ ਕੀ ਪਤਾ ਸੀ। ਤੇ ਉਹ ਮੈਂ ਤੇ ਇਸ ਨਾਮ ਦਾ ਵੀ ਹੱਕ 'ਚ ਕਿ ਉਹ ਜਿਸਲੇ ਪਸ਼ਤੋ ਇਲਾਕਾ ਹੀ ਨਹੀਂ ਹੈਗਾ, ਉਹਦੇ 'ਚ ਚਤਰਾਲ, ਹਾਂਜੀ ਕੋਹਿਸਤਾਨ, ਇਹਨਾਂ ਦਾ ਕੋਈ ਪਸ਼ਤੋਇਜ਼ਮ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ, ਨਾ ਹੀ ਉਹ ਪਖਤੂਨ ਲੋਕਾਂ ਦਾ ਇਲਾਕਾ ਹੈਗਾ, ਠੀਕ ਹੈ ਨਾ। ਤੇ ਅਸੀਂ ਉਹ ਡਿਟੇਲ ਕਰ ਰਹੇ ਹਾਂ, ਤੇ ਉਹ ਗੱਲ ਵਾਪਸ ਅਸੀਂ ਉਹਦੇ ਤੇ ਆ ਰਹੇ ਹਾਂ। ਤੁਹਾਡਾ ਮਿਸਾਕੇ ਇਸਤਕਾਮ ਗੱਲ ਕਿਧਰੇ ਦੀ ਕਿਧਰੇ ਤੁਰ ਪਈ। ਮਿਸਾਕੇ ਪਾਕਿਸਤਾਨ ਅਗਰ ਹੁੰਦਾ ਹੈ, ਮਿਲਦੇ ਨੇ, ਇੱਕ ਅੱਛੀ ਆਫਰ ਹੈ। ਕਿਉਂ ਕਿ ਸਾਰਿਆਂ ਨੂੰ ਇਸ ਵਕਤ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਪੂਰੇ ਪਾਕਿਸਤਾਨ ਦੇ ਵਿੱਚ ਕਿ ਕਦੇ कि जी पाकिस्तान में फलां बंदे के हकूक नहीं मिल रहे, फलां को नहीं मिल रहे, तो कोई पख्तून हकूक दे ना लैके तो कुछ कर रहा है, तो ये सारे बैठन। और ये भी एक अच्छी गल है कि PTI ने उन्होंने मन्निया कि जी ठीक है असीं तुहाडे नाल मुज़ाकरात भी करने हैं, मिलने भी हैं, लेकिन गल उही हैगी कि यह जिवें असीं कहने हैं ना पंजाबी च कि वो उठे, खड़े हुए, वहाँ पहुँचे और फिर वापस आके बैठ गए। ਇਹ ਨਹੀਂ ਹੋਣਾ ਚਾਹੀਦਾ। ਮਤਲਬ ਕਿ ਜੋ ਤੁਸੀਂ ਫਾਰਸੀ ਦਾ ਵੀ ਸੁਣਿਆ ਨਾ, ਗੁਫਤੰਦ ਤੇ ਨਸ਼ਿਸਤੰਦ ਤੇ ਬਰਖਾਸਤੰਦ, ਤੇ ਉਹ ਤੇ ਕੰਮ ਨਹੀਂ ਨਾ ਹੋਣਾ ਚਾਹੀਦਾ ਕਿ ਤੁਸੀਂ ਅਗਰ ਬੈਠੇ ਹੋ ਇਹ ਦਿਖਾਵੇ ਵਾਸਤੇ, ਆਣੀਆਂ ਜਾਣੀਆਂ ਵਾਸਤੇ ਨਹੀਂ ਹੋਣਾ। ਜਾਂ ਮੈਂ ਦੋਨਾਂ ਦੇਖੋ ਇਹਦੇ 'ਚ ਗਵਰਨਮੈਂਟ ਸੈਕਟਰ ਦੇ ਤਰਫੋਂ ਅਗਰ ਦੇਖੀਏ, ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਤਰਫੋਂ ਦੇਖੀਏ, ਤੇ ਉਹਨਾਂ ਦੀ ਸਾਨੂੰ ਨੀਅਤ ਵਾਜ਼ਿਹ ਨਜ਼ਰ ਆਉਂਦੀ ਹੈ। ਉਹ ਪਹਿਲੇ ਵੀ ਗੱਲ ਕਰ ਚੁੱਕੇ ਨੇ, ਉਹ ਮਿਸਾਕੇ ਜਮਹੂਰੀਅਤ ਦੀ ਵੀ ਗੱਲ ਕਰ ਕਈ ਵਾਰੀ ਉਹਨਾਂ ਨੇ ਬਾਰ-ਬਾਰ ਗੱਲ ਕੀਤੀ, ਉਹ ਅੱਜ ਵੀ ਉਹਨਾਂ ਦੇ ਕੋਲ ਗਏ, ਮਿਸਾਕੇ ਮੈਸ਼ਤ ਦੀ ਗੱਲ ਕੀਤੀ, ਮਿਸਾਕੇ ਇਸਤਕਾਮ ਪਾਕਿਸਤਾਨ ਔਰ ਪਾਕਿਸਤਾਨ ਸਭ ਦਾ ਹੈ, ਉਹ ਇਕੱਲੇ ਸ਼ਹਿਬਾਜ਼ ਸ਼ਰੀਫ ਦਾ ਤਾਂ ਨਹੀਂ ਹੈਗਾ ਨਾ। ਅਗਰ ਉਹ ਜਾ ਰਹੇ ਨੇ, ਅੱਜ ਉਹਨਾਂ ਨੇ ਕਿਹਾ ਵੀ ਨਾ, ਕਿਹਾ ਕਿ ਜਿਹੜੀ ਕਾਮਯਾਬੀ ਵੀ ਮਿਲੀ ਹੈ ਤੇ ਪੂਰੇ ਪਾਕਿਸਤਾਨ ਦੀ ਨਹੀਂ। ਉਹਨਾਂ ਨੇ ਕਿਹਾ ਸੀ ਇਹਦੇ ਬਾਰੇ 'ਚ ਪਾਰਲੀਮੈਂਟ 'ਚ ਆਓ, ਈਰਾਨ ਦੇ ਹਵਾਲੇ ਨਾਲ ਮੌਕਫ ਲਵੋ। ਤੁਸੀਂ ਵੀ ਜਿਹੜੇ ਬੈਨ ਰੋਜ਼ ਕਹਿੰਦੇ ਨੇ ਕਿ ਸੈਨੇਟ 'ਚ ਵੀ ਜਿਹੜੇ ਅਪੋਜੀਸ਼ਨ ਲੀਡਰ ਨੇ ਉਹ ਵੀ ਆਹੋ ਬਕਾ ਕਰਦੇ ਨੇ ਤੇ ਇਹ ਵੀ ਕਰਦੇ ਨੇ, ਤੇ ਉੱਥੇ ਬੈਠ ਕੇ ਇੱਕ ਪਾਲਿਸੀ ਤੁਸੀਂ ਕਰੋ ਨਾ, ਬੈਠੋ। ਕਰਨ ਜੋਗੇ ਤੇ ਤੁਸੀਂ ਕੁਝ ਵੀ ਨਹੀਂ ਗਏ। ਹੁਣ PTI ਨੂੰ ਮੁਜ਼ਾਕਰਾਤ ਦੀ ਕਿੰਨੀ ਪੇਸ਼ਕਸ਼ਾਂ ਹੋ ਚੁੱਕੀਆਂ, ਜਾਂ ਤਾਂ PTI ਦੇ ਜਿਹੜੇ ਲੀਡਰ ਨੇ ਅਸਦ ਕੈਸਰ ਨੇ ਔਰ ਬੈਰਿਸਟਰ ਗੌਹਰ ਨੇ, ਦੀਗਰ ਲੋਕ ਨੇ, ਜਾਂ ਤੇ ਉਹਨਾਂ ਨੂੰ ਆਪਣੀ ਅਥਾਰਟੀ ਨੂੰ ਸ਼ੋਅ ਕਰਨ, ਉਹ ਦੱਸਣ ਨਾ ਕਿ ਵੀ ਅਸੀਂ ਇੰਨਾ ਜੋਗੇ ਹਾਂ, ਅਸੀਂ ਉਹ ਕਰ ਰਹੇ ਹਾਂ, ਅਸੀਂ ਮੁਜ਼ਾਕਰਾਤ ਵਾਸਤੇ ਕਰ ਰਹੇ ਹਾਂ। ਜੇ ਤੁਸੀਂ ਕਹੋਗੇ ਜੀ ਇੱਕ ਤੁਹਾਡਾ ਬਾਨੀ ਜੇਲ੍ਹ ਦੇ ਵਿੱਚ ਹੈਗਾ ਤੇ ਉਹਨੂੰ ਰਿहा ਕਰੋ, ਤੇ ਉਹ ਤੇ ਫਿਰ ਰਿहा ਤੇ ਅਦਾਲਤ ਦੇ ਜ਼ਰੀਏ ਹੀ ਹੋਣਾ ਨਾ, ਪ੍ਰੋਸੈਸ ਦੇ ਜ਼ਰੀਏ ਹੀ ਹੋਣਾ। ਤੁਸੀਂ ਆਪਸ 'ਚ ਤੇ ਬੈਠੋ ਨਾ ਪਹਿਲੇ। ਅੱਜ ਇੱਕ ਹੋਰ ਕੰਮ ਵੀ ਹੋਇਆ। ਹਾਂ, ਅੱਜ ਖੈਬਰ ਪਖਤੂਨਖਵਾ ਅਸੈਂਬਲੀ ਦੇ ਵਿੱਚ ਬਜਟ ਪੇਸ਼ ਹੋ ਗਿਆ। ਅੱਛੀ ਗੱਲ। ਕਹਿੰਦੇ ਸਨ ਅਸੀਂ ਤੇ ਨਹੀਂ ਪੇਸ਼ ਕਰਨਾ ਜਦੋਂ ਤੱਕ ਬਾਨੀ ਨਾਲ ਮੁਸ਼ਾਵਰਤ ਤੇ ਮੁਲਾਕਾਤ ਨਹੀਂ ਹੋਏਗੀ। ਉਹ ਤੇ ਐਵੇਂ ਹੀ ਬੜਕ ਸੀ। ਜਿਹੜੇ ਸੁਹੇਲ ਅਫਰੀਦੀ ਸਾਹਿਬ ਨੇ ਨਾ, ਉਹਨਾਂ ਦੇ ਜਿਹੜੇ ਉਹਨਾਂ ਨੇ, ਮੈਂ ਕਹਿੰਦਾ ਫਿਰ ਵੀ ਅਕਲਮੰਦੀ ਦਾ ਮੁਜ਼ਾਹਰਾ ਕੀਤਾ ਹੈ, ਉਹਨਾਂ ਦੇ ਜਿਹੜੇ ਲੋਕ ਜਿਨ੍ਹਾਂ ਨਾਲ ਉਹਨਾਂ ਨੇ ਮਸ਼ਵਰਾ ਕੀਤਾ। ਇੱਥੇ ਮੈਂ ਜ਼ਰੂਰ ਇਹ ਗੱਲ ਕਰਾਂਗਾ ਕਿ ਜਿਹੜੀ ਬਾਨੀ PTI ਦੀ ਸਿਸਟਰਸ ਨੇ, ਉਹ ਸਾਡੇ ਵਾਸਤੇ ਕਾਬਲੇ ਇਹਤਰਾਮ ਨੇ, ਕੋਈ ਮਤਲਬ ਕਿ ਅਸੀਂ ਨਹੀਂ ਕਹਿੰਦੇ, ਲੇਕਿਨ ਉਹਨਾਂ ਨੂੰ ਵੀ ਇਸ ਚੀਜ਼ ਦੇ ਬਾਰੇ ਦੇ ਵਿੱਚ ਕੋਈ ਗੱਲ ਕਰਦੇ ਹੋਏ ਸੋਚਣਾ ਚਾਹੀਦਾ ਕਿ ਜੀ ਤੁਸੀਂ ਬਜਟ ਨਾ ਪੇਸ਼ ਕਰੋ। ਦੇਖੋ ਇਸ ਤਰੀਕੇ ਦੇ ਨਾਲ ਸ਼ਾਮਲ ਕਰ ਲਓ ਇਹ ਚੀਜ਼ ਕਿ ਕਿਹਾ ਜਾ ਰਿਹਾ ਹੈ ਕਿ ਬਜਟ ਤੋਂ ਪਹਿਲੇ ਕੁਝ ਸੈਟਲਮੈਂਟ ਹੋਈ ਹੈ, ਉਹਦੇ ਬਾਅਦ ਉਹਨਾਂ ਨੇ ਬਜਟ ਪੇਸ਼ ਕੀਤਾ, ਕੋਈ ਯਕੀਨ ਦਹਾਨੀਆਂ ਕਰਾਈਆਂ। ਬਈ ਦੇਖੋ, ਜਿਹੜੀ ਪਰਦੇ ਦੇ ਵਿੱਚ ਕੋਈ ਚੀਜ਼ ਹੋਈ ਹੈ ਉਹਦੇ ਬਾਰੇ 'ਚ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਕੀ ਹੋਇਆ। ਪਰਦੇ 'ਚ ਜੋ ਵੀ ਹੋਇਆ, ਅਗਰ ਕੋਈ ਅੰਡਰਸਟੈਂਡਿੰਗ ਹੋਈ ਹੈ ਤੇ ਅੱਛੀ ਗੱਲ ਹੈ, ਸਾਨੂੰ ਤੇ ਉਸ ਅੰਡਰਸਟੈਂਡਿੰਗ ਤੇ ਕੋਈ ਇਤਰਾਜ਼ ਨਹੀਂ ਹੈਗਾ ਵੀ ਕੀ ਅੰਡਰਸਟੈਂਡਿੰਗ ਹੈ। ਮੁਲਕ ਦੀ ਭਲਾਈ ਵਾਸਤੇ ਅਗਰ ਦੋ ਫਰੀਕ ਆਪਸ 'ਚ ਮਿਲ ਕੇ ਕੋਈ ਬਿਹਤਰੀ ਦਾ ਰਸਤਾ ਕੱਢ ਲੈਂਦੇ ਨੇ ਤੇ ਸਾਨੂੰ ਇਹਦੇ 'ਚ ਤੇ ਕੋਈ ਇਤਰਾਜ਼ ਨਹੀਂ। ਅਸੀਂ ਤੇ ਉਹ ਕਰਨਾ ਜਿਹੜਾ ਸਾਹਮਣੇ ਨਜ਼ਰ ਆ ਰਿਹਾ, ਅਸੀਂ ਉਹਦੇ ਤੇ ਤਜ਼ੀਆ ਕਰ ਰਹੇ ਹਾਂ। ਨਜ਼ਰ ਸਾਨੂੰ ਕੀ ਆਇਆ ਕਿ ਜੀ ਬਜਟ ਪੇਸ਼ ਨਾ ਕੀਤਾ ਜਾਵੇ, ਇਹ ਕਿਹਾ ਗਿਆ। ਬਿਲਕੁਲ ਇਹ ਚੀਜ਼ ਨੂੰ ਸੋਚਣਾ ਚਾਹੀਦਾ ਸੀ। ਤੁਸੀਂ ਅਬੂਰੀ ਬਜਟ ਦੀ ਗੱਲ ਹੋਈ ਕਿ ਅਸੀਂ ਇਹ ਕਰਨਾ, ਤੇ ਫਿਰ ਤੁਸੀਂ ਬਜਟ ਪੇਸ਼ ਕਰਤਾ ਗਿਆ। ਇਹਦਾ ਮਤਲਬ ਹੈਗਾ ਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਨੈਗੇਟਿਵਿਟੀ ਕਰਨਾ ਚਾਹੁੰਦੇ ਸੀ, ਤੁਸੀਂ ਬੁਹਰਾਨ ਪੈਦਾ ਕਰਨਾ ਚਾਹੁੰਦੇ ਸੀ, ਲੇਕਿਨ ਤੁਹਾਡੀ ਨਹੀਂ ਚੱਲੀ ਜਾਂ ਤੁਹਾਨੂੰ ਉਹਦੇ ਕੌਨਸੀਕੁਐਂਸਿਸ ਗ੍ਰੇਵ ਨਜ਼ਰ ਆਏ ਤੇ ਤੁਸੀਂ ਉਹਦੇ ਤੋਂ ਪਿੱਛੇ ਹਟ ਗਏ। ਸਹੀ। ਜਦ ਤੱਕ वो की मिसाल है ना कि इन्नमल अमाल बिलनियात, कि अमलों का दारो मदार नीयतों पर है। जब तक ਤੁਹਾਡੀ ਪਸੇ ਪਰਦਾ ਜੋ ਵੀ ਕੰਮ ਹੋ ਰਿਹਾ, ਨੀਅਤ ਪ੍ਰੋ ਪਾਕਿਸਤਾਨ ਨਹੀਂ ਹੋਏਗੀ, ਤੁਹਾਡੀ ਨੀਅਤ ਇੰਤਸ਼ਾਰ ਤੋਂ ਹਟ ਕੇ ਇੰਤਸ਼ਾਰ ਔਰ ਅਮਨ ਦੀ ਨਹੀਂ ਹੋਏਗੀ, ਕੋਈ ਮੁਜ਼ਾਕਰਾਤ, ਕੋਈ ਐਫਰਟ ਕਾਮਯਾਬ ਨਹੀਂ ਹੋਏਗੀ। ਠੀਕ ਹੋ ਗਿਆ ਦੋਸਤਾਂ, ਬੜਾ ਤੁਸੀਂ ਇਹ ਕਹਿੰਦਾ ਦਰਿਆ ਨੂੰ ਬੰਦ ਕਰ ਦੀ ਇੱਕ ਜੁਮਲੇ 'ਚ। ਮੈਂ ਤਾਂ ਸਮੁੰਦਰ ਕਰਨਾ ਚਾਹੁੰਦਾ ਸੀ, ਲੇਕਿਨ ਚਲੋ ਦਰਿਆ ਹੀ ਸਹੀ, ਜਿੰਨਾ ਹੋ ਗਿਆ ਬੰਦ ਇੰਨਾ ਹੀ ਬੜਾ।